ਜੀ ਦਿੱਤੀ ਆ ਸਾਨੂੰ ਚੀਜੀ ਕਾਹਦੇ ਲਈ? ਤੇ ਗਿਫਟ ਗਿਫਟ ਦਿੱਤਾ ਉਹਨਾਂ ਨੇ। ਪੈਸੇ ਚੇਂਜ ਕਰਾਉਣ ਚ? ਹਾਂਜੀ ਅੱਛਾ, ਹਾਂਜੀ। ਕਿ ਵੈਸੇ ਸਰਦਾਰ ਬੰਦਾ ਸਮਝ ਕੇ ਪੱਗ ਬੰਨੀ? ਨਹੀਂ ਸਰਦਾਰ ਸਮਝ ਕੇ ਦਿੱਤਾ। ਸਰਦਾਰ ਕਹਿੰਦੇ ਮਹਿਮਾਨ ਹੋ ਸਾਡੇ। ਮੱਕੀ ਦੀਆਂ ਰੋਟੀਆਂ, ਸਾਗ, ਸਰੋਂ ਦਾ ਸਾਗ, ਮੱਖਣ ਲੱਸੀ ਦੇ ਨਾਲ। ਬਾਹਰ ਆਣਾ ਸਭ। ਪਰ ਸਾਡੇ ਆਏ ਆ ਵੀ ਜਿਵੇਂ ਉਹ ਤੁਹਾਡੀ BMW ਖੜੀ ਉਹ ਨਹੀਂ ਖੜੀ ਹੁੰਦੀ। ਉਹ ਕੋਤਰੜੀ BMW। ਇਹ ਆਪਣੇ ਨੂੰ ਵਧੀਆ ਨਹੀਂ, ਇਹਨਾਂ ਨੂੰ ਉਹ ਟੈਕਸ ਨਹੀਂ ਪੈਂਦਾ ਮੋਬਾਈਲਾਂ ਦਾ। ਹਾਂ ਇਹਨਾਂ ਨੂੰ ਮੋਬਾਈਲਾਂ ਦਾ ਵੀ ਆਪਣੇ ਹੁਣ ਆਪਾਂ ਨੂੰ ਜਾਂ ਤਾਂ PTA ਕਰਾਓ ਤੇ ਜਾਂ ਫਿਰ ਇੱਕ ਐਕਸਟਰਾ ਫੋਨ ਨਾਲ ਰੱਖੋ। ਹਾਂ ਮੈਂ ਰੱਖਿਆ ਇਹ ਆ ਵੇਖੋ ਨਾ, ਇਹ ਆ ਮੈਂ ਵੀ ਰੱਖਿਆ ਹੋਇਆ। ਆ ਥੱਲੇ ਵਾਲਾ ਜਿਹੜਾ ਫੋਨ ਹੈ ਆ ਸਿਰਫ ਨੈਟ ਨੂੰ ਵਾਸਤੇ, ਵਲੌਗਿੰਗ ਵਾਸਤੇ, ਆ ਫੋਨ ਵਾਸਤੇ। ਹੁੰਦੇ ਨਾ ਕੋਈ ਜਾਵਾਂ ਨਹੀਂ ਜਾ ਸਾਰਾ ਕੁਝ ਆ। ਅੱਛਾ ਲੈ ਕੇ ਜਾਣਾ। ਚੱਲ ਹੁਣ ਵੀਡੀਓ ਕੱਟ ਕੇ ਬਹਿ ਜਾ ਫਿਰ, ਹੁਣ ਬਸ ਹੋ ਗਿਆ। ਬਹਿਣਾ ਨਹੀਂ ਮੈਂ ਜਾਣਾ, ਉਹ ਚੱਲਾਂ ਭਾਈ ਵੇਖ ਲਓ। ਓਕੇ ਨਹੀਂ ਬਸ ਮੈਂ ਚੱਲਾਂ ਹੁਣ। ਓਕੇ ਕੀ ਹਾਲ ਹੈ? ਤਗੜੇ ਸਾਰੇ ਫਿੱਟ ਹੋ ਤੇ ਨਵਾਂ ਦਿਨ, ਨਵੀਂ ਗੱਲ, ਨਵੇਂ ਚਿਹਰੇ ਤੇ ਨਵੇਂ ਵਲੌਗ। ਅੱਗੇ ਮੇਰੇ ਵਲੌਗ ਸ਼ੁਰੂ ਕੀਤਾ ਇੱਕ ਭਾ ਨੇ, ਇੱਕ ਸਮੀ ਨੇ, ਇੱਕ ਅਜੇ ਨੇ। ਅੱਛਾ ਆਈ ਤੇਰੇ ਨਾਲ ਹੋ ਗਿਆ। ਹਾਂ ਤੇ ਹੁਣ ਆਪਾਂ ਚੱਲੀ, ਆਪਾਂ ਕਿੱਥੇ ਚੱਲੇ? ਆਪਾਂ ਚੱਲੇ ਆ ਬ੍ਰੇਕਫਾਸਟ ਕਰਨ ਰਾਣਾ ਸਾਹਿਬ ਦੇ ਘਰ, ਅੱਛਾ ਤੇ ਉਸ ਤੋਂ ਬਾਅਦ ਵਾਪਸ ਆਵਾਂਗੇ। ਓਕੇ ਸਾਡੀਆਂ ਕੋਈ ਸੰਗਤਾਂ ਸੁੱਤੀਆਂ ਨੇ, ਉਹਨਾਂ ਨੂੰ ਉਠਾਵਾਂਗੇ, ਉਹਨਾਂ ਨੂੰ ਉਠਾਵਾਂਗੇ, ਫਿਰ ਉਹਨਾਂ ਦੇ ਨਾਲ ਅਗਲਾ ਪਲਾਨ ਬਣਾਵਾਂਗੇ। ਬਣਾਵਾਂਗੇ। ਚਲੋ ਚਲੋ ਜੀ, ਹਾਂ ਗੱਡੀ ਸਾਡੀ ਆ ਗਈ ਬਾਹਰ ਪਹਿਲੇ ਤਾਂ। ਚਲੋ ਚਲੀਏ। ਰਿਪਨ ਖੁਸ਼ੀ ਦੇ ਨਾਲ ਜਾਣਾ ਅੱਜ ਆਪਾਂ। ਹੈ ਬੱਲੇ ਬੱਲੇ ਬੱਲੇ। ਚਲ ਵਿਕਾਸ, ਵੀਰ ਸਿੰਘ ਤੇ ਅਜੇ ਸਿੰਘ। ਕਿਉਂ ਵਿਕਾਸ? ਬਿਲਕੁਲ ਜੀ ਬਿਲਕੁਲ, ਦੋ ਬੰਦੇ ਅਸੀਂ ਛੱਡ ਆਏ ਆ। ਅੱਗੇ ਕੌਣ ਬੈਠੇ ਨੇ? ਅੱਗੇ ਭਾ ਰਿਪਨ ਤੇ ਭਾ ਨਾਸਰ। ਓਏ ਮੁੱਠਣਾ ਬੜਾ ਹੀ। ਵੈਸੇ ਮੋਟਰ ਤੇ ਖੁੱਲ ਉਹ ਗਈ ਵੀ ਆ। ਵਿਚਾਰੇ ਸੋਚਦੇ ਹੋਣੇ ਨੇ ਅਸੀਂ ਚੰਗਾ ਭਲਾ ਪੜ੍ਹੇ ਆ, ਹਾਂ ਤੇ ਸਾਨੂੰ ਫੇਰ ਉਹਨਾਂ ਡੰਗਰ ਛੋਟੇ ਬਣਾਤੇ ਨੇ। ਇਹਨਾਂ ਤੋਂ ਚੰਗਾ ਸੀ ਮਾਂ ਪਿਓ ਨੇ ਜਿਹੜਾ ਕੰਮ ਸ਼ੁਰੂ ਤੋਂ ਕਰਦੇ ਅਸੀਂ ਉਹੀ ਕਰ ਲੈਂਦੇ। ਉਹੀ ਕਰ ਲੈਂਦੇ ਆ। ਰਾਣਾ ਸਾਹਿਬ ਦੇ ਸਾਗ ਦੀ ਖਾਤਰ ਕਿਹੜੇ ਕਿਹੜੇ ਕਸ਼ਟ ਬਰਦਾਸ਼ਤ ਕਰ ਰਹੇ ਆ? ਕਿਉਂ ਵਿਕਾਸ? ਮੈਂ ਕਿਹਾ ਰਾਣਾ ਸਾਹਿਬ ਦੇ ਸਾਗ ਦੀ ਖਾਤਰ ਕਿਹੜੇ ਕਿਹੜੇ ਕਸ਼ਟ ਬਰਦਾਸ਼ਤ ਕਰ ਰਹੇ ਆ? ਉਹ ਲੱਗ ਜਾਣੀ ਬਾਲੀ ਇੱਧਰ ਨਾ ਕੱਟੋ ਫਿਰ ਇੱਧਰ। ਹਾਂ ਪਰਲੇ ਨਹੀਂ, ਇਸ ਉਤੋਂ ਰੱਖ ਕੇ ਥੋੜਾ ਜਿਹਾ ਕੱਟੋਗੇ ਤੇ ਫੇਰ ਚਲੋ ਚਲੋ ਮੁੜ ਗਈ ਇੱਧਰੋਂ। ਸਾਗ ਰਾਣਾ ਸਾਹਿਬ ਦੀ ਰਿਹਾਇਸ਼ਗਾਹ ਦੀ ਐਂਟਰੀ ਹੋ ਗਈ। ਰਾਣਾ ਅਬਦੁਲ ਜਬਾਰ, ਅਫੀਸਰ ਪਾਕਿਸਤਾਨ ਬਿਜਲੀ ਬੋਰਡ, ਹੈ ਨਾ? ਰਾਣਾ ਸਾਹਿਬ ਦੀ ਗ੍ਰੇਟ। ਢਿੱਡ ਨਾਲ ਬੰਨ ਕੇ ਲੈ ਜਾਗੇ। ਕੀ ਹਾਲ ਜੀ? ਠੀਕ ਜੀ, ਸਿੱਧ ਵੀ ਠੀਕ ਹੈ ਜੀ। ਚਲਿਏ ਚਲੋ ਅੰਦਰ ਲੈ ਕੇ ਜਾਓਗੇ ਕਿ ਨਹੀਂ? ਲਗਜ਼ੂਰੀਅਸ। ਚੱਲ ਵਿਕਾਸ। ਕੋਈ ਨਹੀਂ ਕਦੋਂ ਦਿਖਾ ਮਾਸ਼ਾਅੱਲਾ। ਅਸੀਂ ਵੀ ਦੁਬਾਰੇ ਖਾ ਮੱਕੀ ਦੀਆਂ ਰੋਟੀਆਂ, ਸਾਗ, ਸਰੋਂ ਦਾ ਸਾਗ, ਮੱਖਣ ਲੱਸੀ ਦੇ ਨਾਲ। ਬਾਹਰ ਆਣਾ ਸਭ। ਨਹੀਂ ਨਹੀਂ ਘਰੇ ਦਾ ਟਾਈਮ ਆ ਰਹੇ ਨੇ। ਮੂਲੀਆਂ ਵਾਲੇ ਕੀ ਇੱਕ ਤੇ ਸਬਜ਼ੀ ਇਹ ਕੌਲੀਆਂ ਜੀ। ਕਿ ਅੱਗੇ ਜੀਣਾ ਚਾਹੁੰਦੇ ਆ, ਹਾਲ ਦੀ ਘੜੀ ਪ੍ਰੈਜ਼ੈਂਟ ਸਭ ਤੋਂ ਵੱਡੀ ਸ਼ੈ ਜੋ ਤੁਹਾਡੇ ਕੋਲ ਹੈ ਉਹੀ ਉੱਥੇ ਜਿਉਂ ਉੱਥੇ ਜਿਓ। ਕਹਿੰਦੇ ਨੇ ਜਿੱਥੇ ਤੁਸੀਂ ਹੈਗੇ ਉਹ ਚ ਰਾਜੀ ਹਾਂ। ਜਾਂ ਬੰਦਾ ਹਮੇਸ਼ਾ ਪਿੱਛੇ ਵੱਲ ਪਾਸਟ ਨੂੰ ਸੋਚਦਾ ਹੈ ਜਾਂ ਅੱਗੇ ਨੂੰ ਸੋਚਦਾ ਹੈ। ਨੂੰ ਸੋਚਦਾ ਬਸ। ਇਹ ਵੀ ਹੁੰਦਾ ਨਾ ਕੁਛ ਚੀਜ਼ਾਂ ਤੁਹਾਨੂੰ ਇਸ ਤਰ੍ਹਾਂ ਵੇਖ ਕੇ ਉਹ ਲੱਗਦਾ ਵੀ ਯਾਰ ਵੈਸੇ ਅਸੀਂ ਬਚਪਨ ਜਾਂ ਨਿੱਕੇ ਹੁੰਦੇ ਵੇਖਦੇ ਜਾਂ ਤੋਂ ਬਾਹਰ ਜਿਹੜੇ ਲੋਕ ਚਲੇ ਗਏ, ਖਾਸ ਤੌਰ ਤੇ ਸਾਡੇ ਚੈਨਲਸ ਜਿਹੜੇ ਬਾਹਰ ਵਹਿੰਦੇ ਨੇ, ਉਹ ਜਦੋਂ ਦੇ ਬਾਹਰ ਗਏ ਨੇ ਨਾ ਉਹ ਉੱਥੇ ਖਲੋਤੇ ਨੇ, ਮਤਲਬ ਉਸ ਵਕਤ 'ਚ ਖਲੋਤੇ ਨੇ, ਉਹਨਾਂ ਨੂੰ ਲੱਗਦਾ ਵੀ ਉਹ ਪੰਜਾਬ ਸੀ। ਪੰਜਾਬ ਉਹ ਜਦੋਂ ਆ ਕੇ ਦੇਖਦੇ ਉਹਨਾਂ ਨੂੰ ਹੂਬਹੂ ਮਿਲਦਾ ਵੀ ਇਹ ਉਵੇਂ ਹੀ ਆ। ਉਧਰ ਨਹੀਂ ਮਿਲਦਾ, ਉਧਰ ਤੇ ਤੁਹਾਡੇ ਇੱਧਰ ਮਿਲਦਾ ਸਾਡੇ ਤੁਹਾਡੇ ਲੋਕ ਤੇ ਉਧਰ ਦੇ ਅਮਰੀਕਾ ਕੈਨੇਡਾ ਤੋਂ ਉਹਨੂੰ ਹੀ ਕੱਟ ਗਏ। ਜਿਹੜੇ ਸੋਚ ਹੈ ਨਾ ਉਹ ਉਹਨਾਂ ਤੋਂ ਵੀ ਅੱਗੇ ਨਿਕਲ ਗਈ ਹੈ। ਸਾਡੇ ਜਦੋਂ ਸਾਡੇ ਵਾਲਾ ਹੁੰਦੇ ਨੇ ਉਦੋਂ ਉਹਨਾਂ ਨੂੰ ਲੱਗਦਾ ਯਾਰ ਆ ਤਾਂ 50 ਸਾਲ ਪਿੱਛੇ ਆ ਗਏ ਅਸੀਂ। ਤੁਹਾਨੂੰ ਪਤਾ ਸਾਡੇ ਜਿਹੜਾ ਪਲਾਜ਼ਾ ਬਣੇ ਆ ਹੁਣ, ਮਤਲਬ ਆਊਟਲੈਟ ਬਣੇ ਆ, ਜਿਹੜੇ ਸਾਡੇ ਆਊਟਲੈਟ ਬਣੇ ਆ ਸਪੈਸ਼ਲ ਮਲਤਾਨ ਦਾ ਜੀ ਟੋਡਾ ਜਰਾ ਕੱਟਣਾ ਜ਼ਰਾ
ਇਹ ਕੇਕ ਨੂੰ ਆ ਨਹੀਂ ਇਹ ਹਲਵਾ ਹੈ ਮਲਤਾਨੀ ਸੋਨ ਹਲਵਾ ਹੈ ਜੀ। ਇਹ ਹਲਵਾ ਪਰ ਤੁਸੀਂ ਢੋਡੇ ਦੇ ਨਾਂ ਤੋਂ ਜਾਣਦੇ ਇਹਨੂੰ। ਤੁਸੀਂ ਢੋਡੇ ਦੇ ਨਾਂ ਤੋਂ ਜਾਣਦੇ, ਅਸੀਂ ਇਹਨੂੰ ਮਲਤਾਨੀ ਸੋਨ ਹਲਵਾ ਕਹਿੰਦੇ ਹਾਂ। ਤੁਹਾਡਾ ਹੀ ਕਹਿ ਸਕਦੇ ਹਾਂ। ਮੁਲਤਾਨ ਸ਼ਰੀਫ ਤੋਂ ਆਇਆ, ਮਲਤਾਨ ਸ਼ਰੀਫ ਤੋਂ। ਰਾਣਾ ਸ਼ਰੀਫ ਲੈ ਕੇ ਆਏ। ਲੈ ਕੇ ਤਾਂ ਤੁਸੀਂ ਆਏ ਆ। ਲੈ ਕੇ ਤੁਸੀਂ ਉਹ ਆਏ। ਰਾਣਾ ਸਾਹਿਬ ਇਹ ਪਲੇਟ ਨਿੱਗੀ ਜੀ ਹੈ, ਵੈਸੇ ਡੰਡਾ ਪਿਆ। ਇਹ ਮੈਂ ਰੱਖਿਆ ਸੀਗਾ ਉਹਦੇ ਚ ਫ੍ਰਿਜ 'ਚ ਜੀ। ਅੱਛਾ ਜੀ। ਇਹ ਮੰਗਵਾਇਆ ਸੀਗਾ ਫਿਰ ਨਸਰ ਹੋਣਾ ਵੀ ਗਏ ਸੀ ਮੁਲਤਾਨ ਜੀ। ਇਹ ਉਦੋਂ ਆਉਂਦਾ ਪਿਆ, ਤੁਸੀਂ ਵੀ ਸੁੱਟਣਾ ਹੀ ਸੀ ਲੱਗਦਾ। ਇਹ ਖਰਾਬ ਹੋਣ ਵਾਲੀ ਗੱਲ ਨਹੀਂ। ਇਹ ਖਰਾਬ ਨਹੀਂ ਹੁੰਦਾ ਯਾਰ, ਪੱਕਾ। ਅਸੀਂ ਤੇ ਉਹ ਇਹਨੂੰ ਹੱਥ ਨਹੀਂ ਲਾਇਆ ਵੀ ਚਲੋ ਮਹਿਮਾਨ ਮਹਿਮਾਨ ਦਾ ਹੋਇਆ ਹਾਲੇ। ਹਾਲੇ ਸਾਨੂੰ ਤਾਂ ਹੁਣ ਤੇ ਬੜੀ ਦੇਰ ਦਾ ਨਿਬੜਿਆ ਉੱਥੇ ਨਹੀਂ ਇੱਥੇ। ਇਸ ਤੋਂ ਵੱਡਾ ਆਇਆ ਸੀ ਡੱਬਾ ਬੇਟੇ ਦਾ ਨਾ, ਉਹ ਕਿਹੜਾ ਸੀਗਾ? ਓਕੇ ਰਾਣਾ ਸਾਹਿਬ, ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ, ਤੁਸੀਂ ਮੈਨੂੰ ਸਪੈਸ਼ਲ ਟਾਈਮ ਦਿੱਤਾ। ਮੈਨੂੰ ਬੜਾ ਹੀ ਚਾਅ ਚੜਿਆ ਬਹੁਤ ਸਾਗ ਸਵਾਦ ਸੀ ਤੁਹਾਡਾ, ਸਾਗ ਬਹੁਤ ਸਵਾਦ ਸੀ, ਬਹੁਤ ਸਵਾਦ ਸੀ ਸਾਗ। ਹਾਂ ਵਿਕਾਸ, ਤੂੰ ਕੱਲਾ ਚੱਕੀ ਫਿਰਦਾ ਸਾਡੇ। ਮੇਰਾ ਵੀ ਸਵਾਗਤ ਹੋਇਆ। ਚਲੋ ਬਣਾ ਲਓ ਫੋਟੋ। ਚਲੋ 3 2 1 चले बॉस, मेरा मेरा राह उधर दी, उधर दी। चल विकास, केबल ਹਰ ਬੰਦੇ ਦੀ ਇੱਕ ਤਾਂ ਇਹ ਝੰਡਾ ਡਾਇਲੌਗ ਲਾਇਆ, ਦੇਖੋ ਜਿੱਧਰ ਜਾਂਦੇ ਨੇ ਕਹਿੰਦੇ ਮੈਂ ਤੇਰੀ ਕੇਬਲ ਲੈ ਚੱਲਾਂ ਸਟੇਸ਼ਨ ਤੇ। ਉਹ ਆਮ ਸਾਰੀ ਖਲੋਤੀ ਹੈ ਇਹਦੇ ਚ ਉਹ ਨਹੀਂ ਹੈਗਾ ਕੀ ਉਹ ਚ ਆਪਣੀ ਅਲੱਗ ਕਲਾਸ। ਅਲੱਗ ਹੁੰਦੇ ਨੇ ਕੈਬਨ ਦੇ। ਅੱਛਾ ਆ ਏਸੀ ਹੈ, ਬਿਜ਼ਨਸ ਕਲਾਸ ਹੈ। ਉਹ ਸੀ ਬਿਜ਼ਨਸ ਕਲਾਸ। ਉਹ ਜਿਹਦੇ ਦਰਵਾਜ਼ੇ ਚ ਐਡਾ ਵੀ ਮਾੜਾ ਨਹੀਂ ਐਤਕੀ ਬਿਜ਼ਨਸ ਕਲਾਸ ਵੀ ਬਹਿ ਕੇ ਦੇਖੀ ਯਾਰ ਇਹਦੇ ਵਾਲੀ ਚ ਹੈ। ਬਿਠਾਣੇ ਆ ਤੁਹਾਨੂੰ। ਕਿੱਥੇ ਜਾ ਸਕਦੇ ਆ? ਆਪਾਂ ਸਿੱਧਾ ਮੁਲਤਾਨ। सीधा मुल्तान, कराची भी ਮੁਲਤਾਨ ਜਾ ਸਕਦੇ हाँ मुल्तान वाली है, कराची वाली। ਤੁਹਾਡੇ ਵੀ ਫਾਟਕ ਤੇ ਇਧਰ ਨਾ ਰਸ਼ ਲੱਗਦਾ। ਐਡਾ ਹੀ ਵੱਧ। ਆਹੀ ਕੁਝ ਹੁੰਦਾ ਇੱਥੇ ਵੇਖੀ ਹੁਣ ਇੱਕ ਦੂਜੇ ਨਿਕਲਣ ਤੋਂ ਪਹਿਲਾਂ ਇਹਨਾਂ ਨੇ ਰਾਹ ਬੰਦ ਕਰੀ रावा नहीं। ਆਪਣੇ ਸਾਹਮਣੇ ਤੇ ਆ ਕੇ ਖਲੋ ਗਏ ਨੇ ਇੱਕ ਦੂਸਰੇ ਤੇ। ਪਰ ਸਾਡੇ ਆਏ ਆ ਵੀ ਜਿਵੇਂ ਉਹ ਤੁਹਾਡੀ BMW ਖੜੀ ਉਹ ਨਹੀਂ ਖੜੀ ਹੁੰਦੀ। ਉਹ ਕੋਤਾ ਰੈਡੀ। ਕੋਤਾ ਰੈਡੀ BMW। ਆ ਗਏ ਹਾਂ ਹੋਟਲ ਦੇ ਵਿੱਚ, ਸਮਾਨ ਸਮੂਨ ਕੱਢਿਆ, ਚੈੱਕ ਆਊਟ ਕਰਨ ਲੱਗੇ ਹਾਂ ਤੇ ਅੰਦਰ ਨੇ ਵੀਰ ਭਾਜੀ ਹੁਣੀ, ਉਹਨਾਂ ਨੂੰ ਮਿਲ ਕੇ ਤੇ ਹੁਣ ਆਪੋ ਆਪਣੇ ਪਿੰਡਾਂ ਨੂੰ ਤੇ ਸਵੇਰੇ ਜਾਂ ਪਰਸੋਂ ਫਿਰ ਕਿਤੇ ਨਾ ਕਿਤੇ ਇਕੱਠੇ ਹੋਵਾਂਗੇ ਤੇ ਮਿਲ ਲਈਏ ਇਹਨਾਂ ਨੂੰ ਕਮਰੇ ਜਾ ਕੇ ਕਰੀ ਤੇ ਫਿਰ ਨਿਕਲਦੇ ਹਾਂ। ਹਾਂਜੀ ਹੁਣ ਚੱਲੇ ਆ ਭਰਾ, ਦਿਲ ਬੜਾ ਦਾਸ ਹੁੰਦਾ, ਕੋਈ ਨਾ ਮਿਲਾਂਗੇ ਲੈਲਪੁਰ। ਹਾਂ ਫੈਸਲਾ ਦਾ ਤੁਸੀਂ ਆ ਜਾਓ ਇਨਸ਼ਾਅੱਲਾ, ਮੈਂ ਵੀ ਉੱਥੇ ਹੀ ਹਾਂ, ਉੱਥੇ ਮਿਲਦੇ। ਓਕੇ, ਬੜਾ ਖੁਸ਼ ਯਾਰ। 버ਗਰ ਸਵਾਦ ਸ਼ਾਹ ਸਾਹਿਬ ਦੇ ਸਾਡੇ 버ਗਰਾਂ ਨਾਲ। ਅੱਜ ਦੇ ਸਿੱਖ ਦੀ ਰਾਜ ਦੀ ਲੜਾਈ ਕਿੱਦਾਂ ਹੋ ਸਕਦੀ? ਓਕੇ ਚੱਲਿਆ? ਹਾਂ ਇਹ ਮੁੰਡੇ ਨੇ ਲੈ ਬਹਿਣਾ ਵਾ ਬਸ ਵੀਡੀਓ ਵਾਸਤੇ ਨਾ, ਇੱਕ ਰੇ ਮਿਲਦਾ। ਮੈਂ ਮੈਂ ਦੱਸ ਦਵਾਂ ਸਾਰਿਆਂ ਨੂੰ। ਆਹੋ ਮੈਂ ਪਹਿਲੇ ਦੱਸ ਦਵਾਂ। ਮੈਂ ਫੈਸਲਾਬਾਦ ਮਿਲਾਂਗੇ ਜਦੋਂ ਆਪ ਚੱਲੇ। ਹਾਂ ਅਸੀਂ ਚੱਲੇ ਤਾਂ ਇਨਸ਼ਾਅੱਲਾ ਫਿਰ ਮਿਲਣਗੇ। ਐਕਸਪੋਜ਼ ਕਰਤਾ ਕਹਿੰਦਾ ਮੁੰਡੇ ਨੇ। ਕਿਉਂਕਿ ਮੈਂ ਰਿਪਨ ਨੂੰ ਲਾਉਣਾ ਥੱਲੇ ਮੇਰਾ ਵੇਟ ਕਰਦੇ ਉੱਥੇ ਮਿਲਦੇ। ਹਾਂ ਉੱਥੇ ਇਨਸ਼ਾਅੱਲਾ ਆਪਾਂ ਮੁਲਾਕਾਤ ਕਰਾਂਗੇ। ਚੱਲ ਜਾ ਫਿਰ ਠੀਕ ਹੈ ਹੁਣ। ਜੀ, ਚੱਲ ਜਾ। ਹੁਣ ਦੇਣਾ ਕਿ ਜਾਵਾਂ? ਨਹੀਂ ਜਾ। ਇੱਥੇ ਸਾਰਾ ਕੁਝ ਆ। ਅੱਛਾ ਲੈ ਕੇ ਜਾਣਾ। ਚੱਲ ਹੁਣ ਵੀਡੀਓ ਕੱਟ ਕੇ ਬਹਿ ਜਾ ਫਿਰ, ਹੁਣ ਬਸ ਹੋ ਗਿਆ। ਬਹਿਣਾ ਨਹੀਂ, ਮੈਂ ਜਾਣਾ, ਉਹ ਚੱਲਾਂ ਭਾਈ, ਵੇਖ ਲਓ। ਓਕੇ ਨਹੀਂ ਬਸ ਮੈਂ ਚੱਲਾਂ ਹੁਣ। ਓਕੇ ਹੋ ਗਿਆ ਡਾਲਰ ਚੇਂਜ, ਬੜਾ ਟਾਈਮ ਲਾਤਾ ਜੀ। ਕੀ ਆ? तो पार्टी शुरू हुई है ਅਭੀ ਤਾਂ ਪਾਰਟੀ ਹਾਂ ਰਿਪਨ ਭਾ ਹੋਗਾ ਚੇਂਜ। ਇਹ ਜੀ ਦਿੱਤੀਆਂ ਸਾਨੂੰ ਚੀਜੀ ਕਦ ਲਈ ਤੇ ਗਿਫਟ? ਗਿਫਟ ਦਿੱਤਾ ਉਹਨਾਂ ਨੇ। ਪੈਸੇ ਚੇਂਜ ਕਰਾਉਣ ਦੇ? ਹਾਂਜੀ ਅੱਛਾ, ਹਾਂਜੀ। ਕਿ ਵੈਸੇ ਸਰਦਾਰ ਬੰਦਾ ਸਮਝ ਕੇ ਪੱਗ ਬੰਨੀ? ਨਹੀਂ ਸਰਦਾਰ ਸਮਝ ਕੇ ਦਿੱਤਾ। ਸਰਦਾਰ ਕਹਿੰਦੇ ਮਹਿਮਾਨ ਹੋ ਸਾਡੇ। ਮਾਸ਼ਾਅੱਲਾ ਭਰਾ ਵੇਖੋ। ਤੇ ਦੂਜਾ ਇਹ ਆ ਵੀ ਹੁਣ 5-5000 ਦੀ ਗੁੱਟੀ ਫੜ ਲੈਂਦੀ ਇੱਕ। ਫੜ ਲੈਂਦੀ ਹਾਂ ਪੂਰੀ ਲੱਖ ਰੁਪਇਆ ਪੂਰਾ ਲੈ ਆਂਦਾ। 5 ਲੱਖ 5 ਲੱਖ ਇੰਨਾ ਕੀ ਕਰ ਦੇਣਾ ਇੱਥੇ? ਲੁੱਟਣਾ ਪਾਕਿਸਤਾਨ ਨੂੰ? ਪੂਰਾ ਸਾਰਾ ਪਾਕਿਸਤਾਨ ਘੁੰਮਾਂਗੇ ਨਾ। ਕਿੱਥੋਂ ਵਾਰੀ ਚੇਂਜ ਕਰਾ ਲੈ। ਇੱਕੋ ਵਾਰੀ ਕਰਾ ਦੇ। ਚਲੋ ਚਲੀਏ। ਚਲੋ ਭਾਜੀ ਮੈਂ ਪੈਸੇ ਹੋਗਾ ਚੇਂਜ ਤੇ ਹੁਣ ਚੱਲਦੇ ਹਾਂ। ਚਲੋ ਹਾਂ ਕਾਸ਼ੀ बाबा ਚਲੀਏ। आ जा। ਘੁੱਟ ਲਵਾ ਦੇ ਮੈਨੂੰ। ਲੋ ਜੀ ਬਾਬਾ ਜਾ ਰਿਹਾ ਵਾਪਸ ਸਾਨੂੰ ਛੱਡ ਕੇ, ਤੇ ਹੁਣ ਥੋੜੀ ਜਿਹੀ ਕਮੈਂਟਰੀ ਮੈਂ ਕਰਾਂਗਾ ਇਹਨਾਂ ਦੇ ਵਲੌਗ ਦੇ ਵਿੱਚ। ਮੈਂ ਯਾਨੀ ਵਿਕਾਸ ਹੈ ਇੱਧਰ, ਤੇ ਭਾਰ ਹੀ ਜਾ ਰਹੇ ਨੇ ਵੇਖੋ ਪੂਰੇ। ਨਹੀਂ ਉਹ ਸੌਦਾ ਬਣਾ ਤੁਸੀਂ। ਹਾਂ ਉਹ ਇੰਜ ਹੋਇਆ ਨਾ,
ਕਿ ਥੋੜੀ ਦੇਰ ਪਹਿਲੇ ਅਸੀਂ ਪੈਸੇ ਚੇਂਜ ਕਰਾਉਣ ਗਏ ਆ ਤੇ ਭਾ ਕਹਿੰਦਾ ਯਾਰ ਮੇਰੇ ਕੋਲ ਇੱਕ ਨਾ ਫੋਨ ਨੇ 2-3 ਤੇ ਉਹਨਾਂ 'ਚ ਇੱਕ ਫੋਨ ਹੈਗਾ। ਕਿਹੜਾ ਰਿਪਨ? ਭਾਰ ਰਿਪਨ ਦੀ ਗੱਲ ਹੋ ਰਹੀ ਹੈ ਸਾਡੇ ਵਲੌਗ ਦੇ ਵਿੱਚ, ਪਿੱਛੋਂ ਹੀ ਚੱਲਦੇ ਆ ਰਹੇ ਆ। ਇਹਨਾਂ ਅੱਗੇ ਜੀ ਫੋਨ ਵੇਚਣਾ ਵੇ, ਮੇਰੇ ਕੋਲ 14 Pro Max ਹੈਗਾ 256 GB ਕਾਲੇ ਰੰਗ ਦਾ। ਰੇਟ ਲਵਾਉਣ ਗਏ ਆ ਤੇ ਭਾਜੀ ਰੇਟ ਲੱਗਾ ਹੈ ਪਾਕਿਸਤਾਨ ਦਾ 1.5 ਲੱਖ ਰੁਪਈਆ। ਇਹਨਾਂ ਦੇ ਉੱਥੇ ਇੰਡੀਆ ਦਾ ਰੇਟ ਸੀ ਭਾਈ ਕਿੰਨਾ ਰੇਟ ਸੀ ਇੰਡੀਆ ਦਾ? 65,000। ਹਾਂ ਤੇ ਜੇ 65,000 ਨੂੰ ਕਨਵਰਟ ਕਰੀ ਤੁਹਾਨੂੰ ਕਰਕੇ ਭਾ ਦੇ ਹਾਂ ਤੇ 60,000 ਰੁਪਏ ਦਾ ਘਾਟਾ ਪੈ ਗਿਆ। ਹਾਂ 60,000 ਰੁਪਏ ਦਾ ਘਾਟਾ ਪੈ ਗਿਆ ਪਾਕਿਸਤਾਨੀ। ਪਾਕਿਸਤਾਨੀ ਹਾਂ 60 ਨਹੀਂ ਭਾਈ 6,000 ਦਾ। ਜ਼ੀਰੋ ਤੁਸੀਂ 0 1 ਵਧਾਇਆ ਤੁਹਾਡੇ ਹਿਸਾਬ ਨਾਲ 6 ਦਾ ਘਾਟਾ ਹੈ। ਆਹ ਮੈਂ ਕਹਿੰਦਾ ਹਾਂ ਇਹ ਆਪਣੇ ਨੂੰ ਵਧੀਆ ਨਹੀਂ, ਇਹਨਾਂ ਨੂੰ ਉਹ ਟੈਕਸ ਨਹੀਂ ਪੈਂਦਾ ਮੋਬਾਈਲਾਂ ਦਾ। ਹਾਂ ਇਹਨਾਂ ਨੂੰ ਮੋਬਾਈਲਾਂ ਦਾ ਵੀ ਆਪਣੇ ਟੈਕਸ। ਹੁਣ ਆਪਾਂ ਨੂੰ ਜਾਂ ਤਾਂ ਪੀਟੀਏ ਕਰਾਓ ਤੇ ਜਾਂ ਫਿਰ ਇੱਕ ਐਕਸਟਰਾ ਫੋਨ ਨਾਲ ਰੱਖੋ। ਹਾਂ ਮੈਂ ਮੈਂ ਰੱਖਿਆ ਹੈ। ਇਹ ਆ ਵੇਖੋ ਨਾ ਇਹ ਆ ਮੈਂ ਵੀ ਰੱਖਿਆ ਹੋਇਆ। ਆ ਥੱਲੇ ਵਾਲਾ ਜਿਹੜਾ ਫੋਨ ਹੈ ਆ ਸਿਰਫ ਨੈਟ ਨੂੰ ਟੱਚ ਤੇ ਵਲੌਗਿੰਗ ਵਾਸਤੇ, ਹਾਂ। ਆ ਫੋਨ ਵਾਸਤੇ। ਮੇਰੇ ਕੋਲ 13 ਵੀ ਪਿਆ ਹੀ 13 Pro Max, ਹਾਂ ਉਹ ਵੀ ਨੌਨ ਪੀਟੀਏ। ਮੇਰੇ ਕੋਲ XR ਪਿਆ, ਉਹ ਵੀ ਨੌਨ ਪੀਟੀਏ। ਮੇਰੇ ਕੋਲ ਇੱਕ ਹੋਰ ਆਈਫੋਨ ਹੈ ਆਪਣਾ 11, ਹਾਂ। ਉਹ ਵੀ ਨੌਨ। ਸਾਰੇ ਭਾਰੀ ਪਰ ਮੇਰੇ ਕੋਲ ਨੌਨ ਪੀਟੀਏ ਕੱਟੇ ਇੰਨੇ ਪਏ ਨੇ। ਅੱਛਾ ਹਾਂ ਤੇ ਦੁਕਾਨ ਪਾ ਲੈ ਕਿਸੇ ਤਰੀਕੇ ਨਾਲ। ਕਦੀ ਕਦੀ ਦਿਲ ਕਰਦਾ ਮੈਂ ਵੇਚ ਕੇ ਨਾ ਇੱਕ ਪੀਟੀਏ ਕਰਾ ਲਵਾਂ ਜੀ ਅੱਗੇ। ਤੁਹਾਡਾ ਹੁਣ ਜੀ ਕਰਦਾ ਵੀ ਵੇਚ ਕੇ 14 Pro Max ਤੇ ਉਹ ਵੀ ਨੌਨ ਪੀਟੀਏ। ਨਹੀਂ ਇਹ 4 ਮਹੀਨੇ ਚੱਲੇਗਾ। ਅੱਛਾ ਉਹਦੀ ਕਲੈਰਿਟੀ ਵਧੀਆ ਹੋਊਗੀ। ਹਾਂ ਉਂਝ ਜੇ ਇੰਡੀਆ 'ਚ ਵੇਚਦੇ ਨਾ ਆਪਣਾ ਫੋਨ, ਮੈਂ ਦੱਸਣਾ ਇੰਡੀਆ 'ਚ ਆਪਣਾ ਫੋਨ ਵੇਚਦੇ ਨੇ ਤੇ ਮੂਲ ਕਰ ਲੱਗਾ ਹਾਂ ਉਹ ਨਹੀਂ ਤੇਰੇ ਮੂੰਹ ਵਾਲੀ ਠੀਕ ਹੈ। ਯਾਰ ਤੂੰ ਮੈਨੂੰ ਕੱਲੇ ਨਾਮ ਖਾਈ। ਅੱਛਾ ਨਹੀਂ ਮੈਂ ਗੱਲ ਤੇਰੇ ਨਾਲ ਕਰ ਰਿਹਾ ਨਾ। ਉਹ ਇੰਜ ਹੈ ਕਿ ਜੇ ਆਪਣੇ ਇੰਡੀਆ 'ਚ ਵੇਚਦੇ ਨੇ ਉਹ ਫੋਨ ਦੀ ਵੈਲਿਊ ਜਿਹੜੀ ਹੈ 2,15,000 ਰੁਪਈਆ ਯਾਨੀ ਪਾਕਿਸਤਾਨੀ ਬਣਦਾ। ਪਾਕਿਸਤਾਨੀ ਬਣਦਾ। ਉਹੀ ਫੋਨ ਅਗਰ ਪਾਕਿਸਤਾਨ 'ਚ ਵੇਚਦੇ ਨੇ ਤੇ ਉਹ ਲੈ ਰਹੇ ਨੇ 1.5 ਦਾ। ਤੇ ਮੈਂ ਭਾਨੂੰ ਕਹਿੰਦੇ ਮੈਂ ਹੁਣ ਤੱਕ ਬੋਲੀ ਲਾਤੀ 160 ਤੱਕ ਤੇ ਮੈਂ ਚਲਾ ਗਿਆ। ਅੱਛਾ ਪਾ ਦਿਆਂ 160 500 65 ਤੂੰ ਬੱਕਰੀ ਲੈਣ 165 ਨਹੀਂ ਯਾਰ। ਸਾਡੇ ਨਾ ਗੱਲ ਸੁਣ, ਸਾਡੇ ਸ਼ੇਖ ਹੁੰਦੇ ਨੇ ਸਾਡੇ ਨਾਲ ਪਿੰਡ ਕੁਆਟਰਾਂ, ਹਾਂ ਉਹ ਬੱਕਰੀਆਂ ਖਰੀਦਦੇ ਨੇ। ਅੱਛਾ ਉਹਨਾਂ ਦੀ ਬੋਲੀ ਬੜੀ ਉਹ ਜੱਟਕੀ ਜੀ ਹੈ। ਹਾਂ ਹਾਂ ਜਦੋਂ ਕਿਸੇ ਕੋ ਬੱਕਰਾ ਲੈਣ ਜਾਂ ਬੱਕਰੀ ਲੈਣ ਨਾ ਤੇ ਬੱਕਰੇ ਵਾਲਾ ਮੰਗ ਲਵੇ 30,000 ਰੁਪਇਆ, ਹਾਂ ਹਾਂ ਤੇ ਉਹ ਲਾਣ 22,000 ਰੁਪਇਆ। ਤੇ ਉਹਨਾਂ ਮੜ ਪਤਾ ਕੀ ਆਖਣਾ, 22 ਲਾਇਆ ਨਾ 22,000, ਉਹਨਾਂ ਆਖਣਾ ਚੱਲ 22,200 ਕਰ ਲਾ, 20 ਹੋਰ ਪਾ ਲਾ, 30 ਹੋਰ ਪਾ ਲਾ, 20-30 ਰੁਪਏ। ਅੱਛਾ 20 ਉੱਤੇ ਮਤਲਬ 22,500 ਕਰਕੇ ਨਾ ਉੱਤੇ ਮੁੰਡੇ ਟੁਰਨਾ 22,520 ਐ ਨੂੰ 30 ਐ ਨੂੰ 60 ਐ ਨੂੰ ਲੈ ਲਾ। ਹਾਂ ਭਾ ਹਾਂਜੀ ਵਿਆਹ 161 ਇੱਕ 61 161 60 ਤੋਂ ਵੀ ਥੱਲੇ ਆ ਗਈ। ਨਹੀਂ ਮੈਂ ਬੋਲੀ ਹੁਣ ਦੁਬਾਰਾ ਤੋਂ ਸ਼ੁਰੂ ਕੀਤੀ ਭਲਾ। ਨਹੀਂ ਆ ਮੈਨੂੰ ਸੌਦਾ ਵਧੀਆ ਲੱਗਿਆ। ਕਿਹੜੇ ਵਾਲਾ? ਹਾਂ ਜੈਬੀ ਕੋਲ ਪਏ ਯਾਰ XR ਰੁਪਇਆ ਹੋਰ ਪਏ, ਵੇਚ ਕੇ ਸਾਰੇ ਇੱਕ ਸਾਰੇ। ਲੈ ਲੈਣਾ। ਮੇਰਾ ਉਹੀ ਦਿਲ ਨਾਲੇ ਸਾਹਮਣੇ ਔਖੇ ਆ ਉਹ ਸਾਰੇ ਹੀ ਉਹ ਨਾ ਵੇਚ ਦੇ ਕੇ ਨਾ ਇੱਕ ਪੀਡੀਏ ਲੈ ਲਈਏ ਜਾਂ ਇੱਕ ਪੀਡੀਏ ਕਰਾ ਲਈਏ। ਹਾਂ ਤੂੰ ਕਿਸੇ ਤਰੀਕੇ ਨਾਲ ਮੋਬਾਈਲ ਕਿਸੇ ਹੋਰ ਮੁਲਕ 'ਚ ਪਹੁੰਚਾ। ਡਾਟਾ ਸ਼ਾਟਾ ਹੈਗਾ ਤੇ ਮੇਰਾ ਨਾ ਦਿਲ ਜਿਹਾ ਨਹੀਂ ਕਰਦਾ ਵੇਚਣ ਨੂੰ ਉਹਨਾਂ ਨੂੰ। ਤੇ ਮੈਂ ਕਹਿੰਦਾ ਵੀ ਕਾਹਨੂੰ ਯਾਰ ਪੈਨ ਤੇ ਬਸ ਠੀਕ ਹੈ, ਕਦੀ ਦਾ ਕਦੀ ਪੀਡੀਏ ਖੁੱਲ ਹੀ ਜਾਏਗਾ ਪਾਕਿਸਤਾਨ ਦੇ ਵਿੱਚ, ਤਰਸ ਆ ਜਾਏਗਾ। ਪਰ ਲੰਡੇ ਦਾ ਵਲੌਗ ਕਿਵੇਂ ਸ਼ੁਰੂ ਕਰੀਏ? ਚੱਲ ਹੁਣ ਇਸ ਨੂੰ ਬੰਦ ਕਰ ਲੈ ਫਿਰ। ਇਹ ਆ ਵੇਖੋ ਜੀ। ਨਹੀਂ ਇਹਨੂੰ ਕਦੋਂ ਬੰਦ ਕਰਨਾ ਅੱਛਾ ਇਹਨੂੰ ਚੱਲਣਾ ਲੱਗਣਾ। ਯਾਰ ਇਹ ਵਿੱਚ ਤਾਰ ਜੀ ਕਦੋਂ ਘੁੰਮ ਤਾਰ ਭਾਰੀ ਪਰ ਨੇ ਪਾ ਕੇ ਦਿੱਤੀ ਹੈ ਵੀ ਲੈਵਲ ਚ ਰਹੋ। ਫਵਾਨੇ ਤਾਰ ਪਾ ਕੇ ਅਸੀਂ ਕੱਲ ਜਾ ਕੇ। ਪਰ ਹੁੰਦਾ ਨਹੀਂ, ਮੈਥੋਂ ਨਹੀਂ ਹੁੰਦਾ। ਅੱਛਾ ਉਹ ਹਿੱਲ ਜਾਂਦਾ ਫਿਰ ਵੀ। ਚਲੋ ਬਸ ਹੁਣ ਆਪਣੀ ਗੱਡੀ ਚ ਹੋਣ ਲੱਗਾ, ਆਪਣੀ ਗੱਡੀ ਚ ਹੋਣ ਲੱਗੇ ਜੇ ਧੋਖੇਬਾਜ਼ੋ ਛੱਡਤਾ ਤੇ ਗਰੀਬ ਨੂੰ। ਇਹਦੇ ਸ਼ਿਫਟ ਕਰਨ ਦੇ ਸਮਾਨ। ਹਾਂ ਚਲੋ ਖੁਸ਼ੀ ਤੇ ਰਿਪਨ ਵੀ ਆ ਜਾਂਦੇ ਆ। ਹੁਣ ਮੈਨੂੰ ਮਿਲ ਲਓ ਫਿਰ ਮੈਂ ਚੱਲਾਂ। ਜੱਫੀ ਪਾਲਾ ਕੁੱਟੀ ਇਹ ਫੇ ਬਾਗ ਬੰਦਾ ਜੱਫੀ ਪਾ ਕੇ ਚਲ ਪੈਰ ਨਾ ਪਹੁੰਚੋ। ਆ ਫੜ ਤੇ ਮੈਂ ਸਲਾਮ ਦੇ ਆਜ। ਚਲ ਇੱਥੇ ਲਾ ਲੈ ਮੇਰੇ ਨਾਲ ਸਲਾਮ ਤੇ ਪਾ ਲੈ। ਚੰਗਾ ਜੀ ਮਿਲਦੇ ਹਾਂ ਜੀ। ਹਾਂਜੀ ਸ਼ੁਕਰੀਆ। ਕਿਸੇ ਮੌਕੇ ਤੇ ਇਕੱਠੇ ਪੱਕਾ 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 ਪੱਕਾ। ਚੰਗਾ ਭੈਣ ਜੀ। ਠੀਕ ਹੈ ਓਕੇ ਆ ਜਾ ਕਿਉਂ ਜਾ ਆ ਜਾ ਤੂੰ ਜਾ ਨਹੀਂ ਫੋਨ ਰਹਿਣ ਦੇ। ਆ ਯਾਰ ਗੰਨੇ ਬੜੇ ਹੀ ਤੇ ਰੋਜ਼ ਨੂੰ ਪਿਆਵਾਂ ਦਾ ਕਸਮ ਨਾ ਤੂੰ ਆ। ਘਰ ਦੇ ਛਾਂਡ ਕੇ ਕੱਢੇ। ਉਹ ਉਧਰ ਬੰਦਾ ਆ ਗਿਆ ਤੇ ਚੱਲੀਏ ਫਿਰ ਹੁਣ। ਉਹ ਰਾਹ ਬੰਦੇ ਓਕੇ ਬਾਈ। ਉਹਨੇ ਕਿਹਾ ਚੰਗੇ ਫਸੇ ਆ ਨਾ ਉਜੜੇ ਆ ਨਾ ਵਸੇ ਆ, ਲਾਹੌਰੋਂ ਨਿਕਲੇ ਆ ਸਾਰਿਆਂ ਭਰਾਵਾਂ ਨੂੰ ਮਿਲ ਕੇ। ਭਾ ਨਸਰ ਹੋਣੀ ਵੀ ਨਿਕਲੇ ਨੇ, ਮੈਨੂੰ ਨਹੀਂ ਪਤਾ ਉਹ ਪਹੁੰਚੇ ਨੇ ਕਿ ਨਹੀਂ ਪਹੁੰਚੇ, ਕਿੱਥੇ ਨੇ ਕਿੱਥੇ ਨਹੀਂ, ਇਹ ਚੀਜ਼ ਦਾ ਕੋਈ ਆਈਡੀਆ ਕੋਈ ਨਹੀਂ। ਤੇ 3 ਦਿਨ ਹੋ ਗਿਆ ਸਾਨੂੰ ਲਾਹੌਰ ਸਟਕ ਹੋਇਆ ਨੂੰ। ਅੱਜ ਪਤਾ ਲੱਗਾ ਸੀ ਕਿ ਥੋੜੇ ਬਹੁਤੇ ਲੋਕਲ ਰੋਡ ਇੱਕ ਅੱਧਾ ਖੁੱਲਿਆ, ਮਲਤਾਨ ਰੋਡ ਭਾਈ ਫਿਰੂ ਵਾਲਾ, ਉਧਰ ਦੀ ਨਿਕਲ ਚੱਲਦੇ ਆ। ਉਹ ਪਹਿਲਾਂ ਨਿਕਲ ਗਿਆ ਨਾ, ਮੈਂ ਬਾਅਦ ਦੇ ਵਿੱਚ ਨਿਕਲਿਆ। ਕਬਰਸਤਾਨਾਂ ਦੇ ਵਿੱਚੋਂ ਹੁੰਦਾ ਹੋਇਆ, ਨਹਿਰਾਂ ਦੇ ਨਾਲ ਟੁੱਟੀਆਂ ਸੜਕਾਂ ਦੇ ਪਿੰਡਾਂ ਦੇ ਵਿੱਚੋਂ ਦੀ
ਇੱਥੇ ਤੱਕ ਪਹੁੰਚੇ ਆ, ਹੈਡ ਬਲੋਗਲ ਰੋਡ ਤੇ ਚੜੇ ਆ ਤੇ ਅੱਗੋਂ ਇਹ ਰੋਡ ਵੀ ਬੰਦ। ਇਹ ਤੁਸੀਂ ਵੇਖ ਸਕਦੇ ਹੋ, ਇਹ ਕੰਜਰਖਾਨਾ ਲੱਗਾ ਹੋਇਆ ਜੇ। ਮੇਨ ਰੋਡ ਜਿਹੜੇ ਨੇ ਲਾਹੌਰ ਤੋਂ ਬਾਹਰ ਨਿਕਲਣ ਵਾਲੇ ਜਾਂ ਲਾਹੌਰ ਨੂੰ ਐਂਟਰ ਕਰਨ ਵਾਲੀ ਮੋਟਰਵੇਜ਼ ਜਿਹੜੀਆਂ ਨੇ ਉਹ ਸਾਰੀਆਂ ਬੰਦ ਨੇ। GT ਰੋਡ ਉਹ ਸਾਰੇ ਬੰਦ ਨੇ। ਸਾਡੇ ਮੁਲਕ ਦਾ ਇਹੀ ਪੰਗਾ, ਇਹੀ ਰੋਲਾ ਕਿ ਪੋਲੀਟੀਕਲੀ ਸਟੇਬਿਲਿਟੀ ਕੋਈ ਨਹੀਂ, ਇੱਥੇ ਇਨਸਟੇਬਿਲਿਟੀ ਹੈ। ਠੀਕ ਹੈ, ਇੱਕ ਬੰਦੇ ਦੀ ਹਕੂਮਤ ਆਉਂਦੀ ਹੈ, ਉਹ ਹਾਲੇ ਹੁਣ 6 ਮਹੀਨੇ ਪੂਰੇ ਨਹੀਂ ਹੁੰਦੇ, ਮੁੜ ਕੇ ਧਰਨੇ ਸ਼ੁਰੂ ਹੋ ਜਾਂਦੇ ਨੇ, ਲਾਲਾ ਸ਼ੁਰੂ ਹੋ ਜਾਂਦੀ ਹੈ, ਫੜ ਲਓ ਸ਼ੁਰੂ। ਕੰਜਰੋ, ਤੁਹਾਨੂੰ ਕਰਨਾ ਜੋ ਕਰਨਾ ਤੁਸੀਂ ਕਰੋ, ਐਟਲੀਸਟ ਤੁਸੀਂ ਆਵਾਮ ਨੂੰ ਤੰਗ ਤਾਂ ਨਾ ਕਰੋ। ਬਲਕਿ ਆਵਾਮ ਦਾ ਵੀ ਇਲਾਜ ਹੈ, ਆਵਾਮ ਇਹਨਾਂ ਲੋਕਾਂ ਨੂੰ ਇਲੈਕਟ ਕਰਦੀ ਹੈ, ਸਿਲੈਕਟ ਕਰਦੀ ਹੈ, ਇਹਨਾਂ ਨੂੰ ਲੈ ਕੇ ਆਉਂਦੀ ਹੈ ਨਾ। ਫਸੇ ਹੁਣ ਗੰਦਿਆਂ ਰਾਹਾਂ ਤੋਂ ਮੈਂ ਲੰਘ ਕੇ ਆਇਆ, ਉੱਥੇ ਕੌਣ ਜ਼ਿੰਮੇਵਾਰ ਹੈ? ਚੋਰ ਡਕੈਟ, ਕੋਈ ਟੱਕਰ ਜਾ, ਕੋਈ ਜਾਨ ਦਾ ਖਤਰਾ ਹੋ ਜਾ, ਕੋਈ ਸਮਾਨ ਲੁੱਟਿਆ ਜਾਂ ਕੋਈ ਮਸਲਾ ਮਸਾਇਲ ਬਣ ਜਾ, ਕੌਣ ਜ਼ਿੰਮੇਵਾਰ ਹੈ? ਕੋਈ ਵੀ ਨਹੀਂ। ਕੋਈ ਮਰਦਾ ਮਰੇ, ਕੋਈ ਐਂਬੂਲੈਂਸ ਹੈ, ਕੋਈ ਕੁਛ ਹੈ, ਕੁਝ ਵੀ ਹੈ ਨਾ। ਤੇ ਉਹਨਾਂ ਉਹ ਭਾਈ ਖਲੋ ਜਾ, ਤੂੰ ਤਾਂ ਭੈਣ ਟਰੈਕਟਰ ਲੈ ਕੇ ਚੜ ਗਿਆ ਮੇਰੇ ਸਿਰ ਤੇ, ਸਿਆਪਾ ਬਣਿਆ। ਉਹੀ ਗੱਲ ਮੈਂ ਕਰਨਾ ਪਿਆ ਵੀ ਕੋਈ ਕਿਸੇ ਦਾ ਕੀ ਨੁਕਸਾਨ ਹੋ ਜਾ, ਕਿਸੇ ਦਾ ਕੋਈ ਮਰੀਜ਼ ਹੋਵੇ ਐਂਬੂਲੈਂਸ ਦੇ ਵਿੱਚ, ਫਸੇ ਨਾ ਵਿਚਾਰੇ। ਰੋਡ ਹੀ ਬੰਦ ਨੇ, ਹਰ ਚੀਜ਼ ਬੰਦ। ਸਾਡੇ ਮੁਲਕ ਦਾ ਸਿਆਪਾ ਮਸਲਾ ਇਹਨਾਂ ਕੰਜਰਾਂ ਦਾ ਹੁੰਦਾ। ਠੀਕ ਹੈ, ਸਭ ਤੋਂ ਪਹਿਲਾਂ ਇੰਟਰਨੈਟ ਬੰਦ, ਨਾਲ ਹੀ ਸੜਕਾਂ ਬੰਦ, ਹਸਪਤਾਲ ਬੰਦ, ਸਕੂਲ ਬੰਦ, ਕਾਲਜ ਬੰਦ। ਛਿੱਕੂ ਤਰੱਕੀ ਕਰਨੀ ਹੈ ਯਾਰ, ਤੁਸੀਂ ਰੋਂਦੇ ਮੁਲਕ ਨੂੰ ਬਣਾਇਆ ਸੀ ਜੀ ਮੁਲਕ ਕਲਮੇ ਦਾ ਨਾਂ ਤੇ, ਲਾ ਇਲਾਹਾ ਇਲੱਲਾ ਮੁਹੰਮਦ ਰਸੂਲੁੱਲਾਹ ਦਾ ਮਤਲਬ ਹੈ। ਤੁਸੀਂ ਤਾਂ ਕਲਮੇ ਦੀ ਲਾਜ ਨਹੀਂ ਰੱਖੀ ਆ। ਵੇਖੋ ਨਾ ਕਲਮੇ ਨੂੰ ਮੰਨਣ ਵਾਲੀ ਆਵਾਮ ਜਿਹੜੀ ਆ ਕਿਵੇਂ ਰੁਲਦੀ ਵੀ ਆ, ਕਿਵੇਂ ਰੋਡ ਸਟਕ ਹੋਇਆ ਪਿਆ। 3 ਦਿਨ ਤੋਂ ਅਸੀਂ ਲਾਹੌਰ ਫਸੇ ਹੋਏ ਸੀ, ਅੱਜ ਨਿਕਲੇ ਉਮੀਦ ਪਤਾ ਨਹੀਂ ਹੈ ਘਰ ਪਹੁੰਚਣ ਦੀ ਕਿ ਨਹੀਂ ਹੈ, ਪਹੁੰਚਣਾ ਕਿ ਨਹੀਂ ਪਹੁੰਚਣਾ ਇਹ ਵੀ ਕੋਈ ਨਹੀਂ ਪਤਾ, ਕਿ ਤਾਂ ਰਾਹਾਂ ਦੇ ਵਿੱਚ ਰਾਤ ਲੰਘ ਜਾਣੀ ਹੈ। ਚਲੋ ਅੱਲਾ ਪਾ ਖੈਰ ਕਰੇਗਾ। ਠੀਕ ਹੈ ਬਾਬਿਓ, ਅਸੀਂ ਤਾਂ ਭੋਗਣ ਦਾ ਸਾਨੂੰ ਤਾਂ ਭੋਗਣੀ ਪੈਣੀ ਹੈ। ਤੁਸੀਂ ਵੇਖੋ ਇੰਜੋਏ ਖੜ ਜਾ ਵੇਖੋ ਨਾ ਯਾਰ, ਕਿੱਥੋਂ ਗੱਡੀ ਕੱਢ ਕੇ ਤੇ ਸਿਆਪਾ ਲੈ ਕੇ ਜਾਣੀ ਪੈਂਦੀ ਹੈ। ਧਰਨਾ ਇਮਰਾਨ ਖਾਨ ਦੀ ਪਾਰਟੀ ਨੇ ਲਾਇਆ, ਰੋਡ ਬੰਦ ਕਰਕੇ ਸਾਡੇ ਵਾਸਤੇ ਸਿਆਪਾ ਬਣਾਤਾ ਵੀ ਉੱਥੇ ਬੰਦਾ ਕੋਈ ਜਾਵੇ ਕੋਈ ਨਾ। ਇਸ ਕਰਕੇ ਪੰਜਾਬ ਦੇ ਜਿਹੜੇ ਰੋਡਸ ਨੇ ਜਾਂ ਪੂਰੇ ਮੁਲਕ ਦੇ KPK ਤੱਕ ਜਿਹੜੇ ਨੇ ਉਹ ਬੰਦ ਕੀਤੇ ਨੇ, ਤਾਂ ਕਿ ਲੋਕ ਧਰਨੇ ਦੇ ਵਿੱਚ ਪਹੁੰਚ ਨਾ ਸਕਣ। ਤਾਂ ਲੋਕਲ ਰੋਡ ਇੱਕ ਚੱਲਦਾ ਪਿਆ ਤੇ ਸਾਰਾ ਪੰਜਾਬ ਇਹਦੇ ਤੇ ਇਕੱਠਾ ਹੋ ਰੱਖਿਆ। ਇਹ ਵੀ ਮੇਰਾ ਖਿਆਲ ਅੱਜ ਹੀ ਚੱਲਿਆ, ਪਹਿਲੇ ਇਹ ਵੀ ਬੰਦ ਹੀ ਸੀ, ਇਹ ਅੱਜ ਹੀ ਖੁੱਲੇ ਨੇ 2 ਦਿਨ ਪਿਛਲੇ ਬੰਦ ਹੀ ਰਿਹਾ ਇਹ ਰੋਡ ਵੀ। ਚਲੋ ਵਲੌਗ ਤਾਂ ਹੋ ਗਿਆ ਬਾਬੂ ਐਂਡ, ਕਿਉਂਕਿ ਸਾਡਾ ਵੀ ਹੁਣ ਐਂਡ ਹੋਇਆ ਪਿਆ। ਤਾਂ ਰਾਹ ਵੇਖ ਲਓ ਕਿੱਦਾਂ ਦਾ, ਲੱਖ ਜਿੱਡੇ ਟੋਏ ਨੇ।